ਇਹ ਅਲਫਾਜ਼ ਸੰਤ ਪਿੰਡਾਂ ਵਾਲਿਆਂ ਦੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਗੁਲਾਮ ਬਣ ਕੇ ਨਹੀਂ, ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਹਮੇਸ਼ਾ ਯਾਦ ਇਸ ਲਈ ਰੱਖਣਾ ਕਿਉਂਕਿ ਇਸ ਸਾਰੇ ਘੱਲੂਘਾਰੇ ਚੋਂ ਸਾਡਾ ਮੁਕੰਮਲ ਆਜ਼ਾਦ ਮੁਲਕ ਖਾਲਿਸਤਾਨ ਦਾ ਸੁਨੇਹਾ ਨਿਕਲਿਆ। ਅੰਗਰੇਜ਼ ਇੱਕ ਨਵਾਂ ਹਾਕਮ ਔਰ 1947 'ਚ ਉਹਨਾਂ ਦਾ ਚਲੇ ਜਾਣਾ ਸਾਡੀ ਅਹਿਮਕ ਲੀਡਰਸ਼ਿਪ ਦਾ ਗਲਤ ਫੈਸਲਾ, ਜਿਸ ਨੇ ਇੱਕ ਫਰੰਗੀ ਦੀ ਗੁਲਾਮੀ 'ਚੋਂ ਕੱਢ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਦੇ ਵਿੱਚ ਸਾਨੂੰ ਧੱਕ ਦਿੱਤਾ। ਜਦੋਂ ਦੁਸ਼ਮਣ ਇਹ ਫੈਸਲਾ ਕਰਦਾ ਹੈ ਕਿ ਵੀ ਉਹਨੇ ਕੀ ਕਰਨਾ ਹੈ, ਫਿਰ ਉਹ ਸਿਚੁਏਸ਼ਨ, ਟਾਈਮਿੰਗ, ਦਿਨ ਉਸ ਮੁਤਾਬਕ ਹੀ ਚੁਣਦਾ ਹੈ, ਜਿਸ ਨੂੰ ਸ਼ਿਕਾਰੀਆਂ ਦੀ ਜ਼ੁਬਾਨ 'ਚ ਕਿਹਾ ਜਾਂਦਾ ਹੈ ਕਿ ਜਿੱਦਣ ਤੁਸੀਂ ਮੈਕਸਿਮਮ ਹੰਟ ਕਰ ਸਕੋ। ਕਿਉਂਕਿ ਸਬਕ ਸਿੱਖ ਕੌਮ ਨੂੰ ਸਿਖਾਉਣਾ ਸੀ। 37 ਹੋਰ ਇਤਿਹਾਸਕ ਗੁਰਦੁਆਰੇ, ਜਿਨ੍ਹਾਂ 'ਚ ਪੰਜਾਬ ਦੇ ਵੀ ਪ੍ਰਮੁੱਖ ਇਤਿਹਾਸਕ ਗੁਰਦੁਆਰੇ, ਹਰਿਆਣੇ ਵਿਚਲੇ ਵੀ, ਹਿਮਾਚਲ ਵੀ, ਪੌਂਟਾ ਸਾਹਿਬ, ਹਰਿਆਣੇ 'ਚ ਮੰਜੀ ਸਾਹਿਬ, ਅੰਬਾਲਾ, ਇਹ ਸਾਰੇ ਟਾਰਗੇਟ ਕੀਤੇ ਗਏ। ਕਿਵੇਂ ਮਿਊਨਿਸਪਲ ਕਮੇਟੀ ਅੰਮ੍ਰਿਤਸਰ ਦੇ ਜਿਹੜੇ ਕੂੜਾ ਢੋਣ ਵਾਲੇ, ਗੰਦ ਢੋਣ ਵਾਲੇ ਟਰੱਕ ਨੇ, ਉਹਨਾਂ ਦੇ ਵਿੱਚ ਉਹਨਾਂ ਡੈੱਡ ਬਾਡੀਜ਼ ਨੂੰ ਢੋਇਆ ਗਿਆ, ਜਿਨ੍ਹਾਂ ਦੇ ਵਿੱਚ ਜ਼ਖਮੀ ਵੀ ਨੇ, ਉਹ ਵੀ ਸਾਰੇ ਜਿਹੜੇ ਨੇ ਕਿਵੇਂ ਮਾਸ ਕ੍ਰਿਮੇਸ਼ਨਸ ਕੀਤੀਆਂ ਗਈਆਂ। 75 ਸਾਲਾਂ ਦੀ ਉਹ ਕਹਾਣੀ ਜਿਹੜੀ बार असी दोहराते हैं कि वो वक्त भी देखा तारीख की घड़ियों ने, जब लम्हों ने ख़ता की सदियों ने सज़ा पाई। इन्हां दिनां दे विच फीलिंग्स की हुंदियां ने, हर सिख किवें महसूस करदा कि मानो टैंक उहदी छाती ते चढ़े हुए ने, गोले अकाल तख्त दे उत्ते नहीं वज रहे, हर सिख दे वजूद ते वज रहे ने। वाहिगुरू जी का खालसा, वाहिगुरू जी की फतेह। अस्सलाम वालेकुम, आदाब, वर्ज महा तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 1 जून 2022 17 जेठ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲਫਾਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਾਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ 24 ਆਵਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਅੱਜ 1 ਜੂਨ ਦਾ ਦਿਨ ਜਿਹੜਾ ਹੈਗਾ ਉਹ 38 ਵਰ੍ਹੇ ਪਹਿਲਾਂ ਵਾਪਰੇ ਘੱਲੂਘਾਰੇ ਦਾ ਸ਼ੁਰੂਆਤੀ ਦਿਨ ਹੈ ਔਰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜੂਨ ਦੇ ਪਹਿਲੇ ਹਫ਼ਤੇ ਸ਼੍ਰੀ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ, ਤੋਪਾਂ ਨਾਲ ਹਮਲਾ ਕਰਕੇ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਯਾਨੀ ਕਿ ਸਿੱਖਾਂ ਦੇ ਸਰਵਨਾਸ਼ ਦਾ ਜਿਹੜੀ ਜੰਗ ਵਿੱਢੀ ਸੀ। ਸੋ ਪਿਛਲੇ 38 ਵਰ੍ਹਿਆਂ ਤੋਂ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਦੇ ਖਿਲਾਫ ਇਹ ਜੰਗ ਦੁਨੀਆ ਭਰ ਵਿੱਚ ਲੜੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਹਰ ਮਜ਼ਹਬ ਨੂੰ ਮੰਨਣ ਵਾਲੇ ਜਾਂ ਹਰ ਕੌਮ ਦੇ ਇਤਿਹਾਸ ਦੇ ਵਿੱਚ ਉਹਨਾਂ ਦੇ ਬੀਤੇ ਦੇ ਕੈਲੰਡਰ 'ਚੋਂ ਉਹ ਦਿਨ ਨੇ ਜਿਹੜੇ ਉਹਨਾਂ ਨੂੰ ਅਫਸੋਸ ਦੇ ਵਿੱਚ ਲੈ ਜਾਂਦੇ ਨੇ
ਜਿਹੜੇ ਦਿਨ ਉਹਨਾਂ ਨੂੰ ਉਸ ਅਫਸੋਸ ਦੀ ਘੜੀ 'ਚੋਂ ਪ੍ਰਾਈਡ ਵੀ ਦਿੰਦੇ ਨੇ ਔਰ ਉਸ ਗੱਲ ਲਈ ਸ਼ੁਕਰਗੁਜ਼ਾਰ ਵੀ ਹੁੰਦੇ ਨੇ ਕਿ ਉਹਨਾਂ ਮੌਕਿਆਂ 'ਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਬਦੌਲਤ ਸਾਡਾ ਅੱਜ ਰੌਸ਼ਨ ਹੈ ਜਾਂ ਅੱਜ ਅਸੀਂ ਜਾਂ ਸਾਡੀਆਂ ਜਨਰੇਸ਼ਨਸ ਜੇ ਜਿਉਂਦੀਆਂ ਨੇ ਤੇ ਇਹ ਉਹਨਾਂ ਦੀਆਂ ਘਾਲਨਾਵਾਂ ਕਰਕੇ ਹੈ। ਜੀ ਹਰ ਇੱਕ ਖਾਸ ਤੌਰ ਤੇ ਵੱਡੇ ਮਜ਼ਹਬਾਂ ਦੇ ਇਤਿਹਾਸ 'ਚ ਨਿਊਯਾਰਕ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਪਾਸਓਵਰ ਦੇ ਦਿਨ ਹੁੰਦੇ ਨੇ ਤੇ ਕਿਵੇਂ ਸਮੁੱਚੀ ਵਾਲ ਸਟਰੀਟ ਜਿਹੜੀ ਹੈ ਉਹੀ ਨਹੀਂ ਸਾਰੀਆਂ ਬਿਜ਼ਨੈਸਿਸ ਗ੍ਰਾਈਂਡਿੰਗ ਹਾਰਟ ਤੇ ਆ ਜਾਂਦੀਆਂ ਕਿਉਂਕਿ ਯਹੂਦੀਆਂ ਦੇ ਇਤਿਹਾਸ ਨਾਲ ਜੁੜੇ ਉਹ ਸਾਰੇ ਦਿਨ ਜਦੋਂ ਕਿ ਉਹ ਉਸ ਗੁਲਾਮੀ 'ਚੋਂ ਨਿਕਲੇ ਇਜਿਪਟ ਦੀ ਕਿਵੇਂ ਸਿਨਾਈ ਦੇ ਡੈਜ਼ਰਟ ਦੇ ਵਿੱਚ ਰੁਲੇ ਔਰ ਉਹਨਾਂ ਦਿਨਾਂ ਨੂੰ ਉਹ ਉਵੇਂ ਹੀ ਅੱਜ ਵੀ ਯਾਦ ਕਰਦੇ ਨੇ ਉਵੇਂ ਹੀ ਆਪਣੇ ਬੱਚਿਆਂ ਨੂੰ ਉਸ ਕਹਾਣੀ ਨੂੰ ਸੁਣਾਉਂਦੇ ਨੇ ਕਿ ਭਾਈ ਜੇ ਅੱਜ ਅਸੀਂ ਪ੍ਰੋਸਪਰਸ ਹਾਂ ਅਸੀਂ ਜਿਉਂਦੇ ਹਾਂ ਜਾਂ ਆਪਣੇ ਆਪ ਨੂੰ ਅਸੀਂ ਯਹੂਦੀ ਕਹਾਣ 'ਚ ਫਖਰ ਮਹਿਸੂਸ ਕਰਦੇ ਹਾਂ ਤੇ ਇਸ ਦੇ ਲਈ ਉਹਨਾਂ ਦੀਆਂ ਕੁਰਬਾਨੀਆਂ ਯਾਦ ਕਰੋ। ਬਿਲਕੁਲ ਇਸਲਾਮ ਦੂਸਰਾ ਵੱਡਾ ਧਰਮ ਦੁਨੀਆ ਦਾ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਕਰਬਲਾ ਦੇ ਮੈਦਾਨ ਦੀ ਗੱਲ ਹਜ਼ਰਤ ਅਲੀ ਦੇ ਮਾਸੂਮ ਬੱਚੇ ਜਿਹੜੇ ਕਰਬਲਾ ਦੀ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਹਸਨ ਔਰ ਹੁਸੈਨ ਉਹਨਾਂ ਦੀ ਯਾਦ ਅੱਜ ਵੀ ਜਦੋਂ ਤਾਜ਼ੀਆ ਕੱਢਿਆ ਜਾਂਦਾ ਹੈ ਬੇਸ਼ੱਕ ਤਾਜ਼ੀਆ ਇੱਕ ਫਿਰਕਾ ਸ਼ੀਆ ਫਿਰਕੇ ਵੱਲੋਂ ਹੁੰਦਾ ਹੈ ਉਹ ਉਸ ਨੂੰ ਬੜੇ ਦਰਦਨਾਕ ਅੰਦਾਜ਼ ਦੇ ਵਿੱਚ ਉਹ ਸਾਰੇ ਐਕਸਪੀਰੀਅੰਸ ਨੂੰ ਦਿੰਦੇ ਨੇ ਕਿ ਜਿਵੇਂ ਉਸ ਥਾਂ ਦੇ ਉੱਤੇ ਕਿਸ ਕਿਸਮ ਦੀ ਬਰੂਟੈਲਿਟੀ ਹੋਈ ਪਰ ਜਿਹੜੇ ਨਹੀਂ ਵੀ ਉਸ ਕਿਸਮ ਦੇ ਤਰੀਕੇ ਨੂੰ ਅਪਣਾਉਂਦੇ ਉਹ ਵੀ ਉਸ ਕਰਬਲਾ ਨੂੰ ਕਦੇ ਨਹੀਂ ਭੁੱਲੇ ਜਿਹਦੇ ਬਾਰੇ ਸਾਊਥ ਏਸ਼ੀਆ ਦੇ ਇੱਕ ਸ਼ਾਇਰ ਨੇ ਕਿਹਾ ਸੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ ਕਿ ਬਹੁਤ ਵਾਰ ਜਿਹੜੇ ਔਖੇ ਵਕਤ ਹੁੰਦੇ ਨੇ ਉਹ ਜਿਸ ਦੇ ਲਈ ਇੱਕ ਕਰਬਲਾ ਇੱਕ ਫਰੇਜ਼ ਬਣ ਗਿਆ ਜਿਹਦਾ ਮਤਲਬ ਹੀ ਸੀ ਕਿ ਮੁਸੀਬਤਾਂ ਔਰ ਬਿਲਕੁਲ ਕੋਲਡ ਬਲੱਡਡ ਮਰਡਰ ਵਾਂਗ ਬੀਬੀਆਂ ਬੱਚੇ ਉਹਨਾਂ ਦੇ ਸਾਰੇ ਕਬੀਲੇ ਨੂੰ ਹੀ ਤਬਾਹ ਕਰ ਦਿੱਤਾ ਗਿਆ ਸੀ ਪਰ ਉਹ ਤਬਾਹ ਕਰਨ ਵਾਲੇ ਜਿਨ੍ਹਾਂ ਦੇ ਨਾਲ ਯਜ਼ੀਦ ਕਬੀਲਾ ਜਾਂ ਦੂਸਰਾ ਅੱਜ ਵੀ ਉਹਨਾਂ ਦੇ ਲਈ ਨਫ਼ਰਤ ਹੈ ਕੋਈ ਉਹਨਾਂ ਦੇ ਉੱਤੇ ਨਾਂ ਨਹੀਂ ਰੱਖਦਾ ਔਰ ਹਜ਼ਰਤ ਅਲੀ ਜਾਂ ਹਸਨ ਹੁਸੈਨ 1400 ਸਾਲ ਬਾਅਦ ਵੀ ਸ਼ਾਈਨਿੰਗ ਸਟਾਰ ਨੇ ਇਸਲਾਮਿਕ ਇਤਿਹਾਸ ਦੇ। ਸਿੱਖ ਧਰਮ ਦੇ ਹਵਾਲੇ ਨਾਲ ਜੇ ਗੱਲ ਕਰੀਏ ਸਾਡਾ ਤਾਂ ਲਗਭਗ 4 ਸਦੀਆਂ ਦਾ ਇਤਿਹਾਸ ਸ਼ਹਾਦਤਾਂ ਦਾ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ੁਰੂ ਕਰੀਏ ਤੇ ਸ਼ਾਇਦ ਵੈਸੇ ਤਾਂ ਸਾਲ ਦੇ ਕੈਲੰਡਰ ਦੇ ਵਿੱਚ ਕੋਈ ਦਿਨ ਵੀ ਐਸਾ ਨਹੀਂ ਹੈ ਜਿਸ ਦਿਨ ਕਿਤੇ ਨਾ ਕਿਤੇ ਕਿਸੇ ਸ਼ਹੀਦ ਦਾ ਖੂਨ ਨਾ ਡੁੱਲਿਆ ਹੋਏ ਪਰ ਬੀਤੇ ਦੇ ਇਤਿਹਾਸ 'ਚੋਂ ਅਸੀਂ ਜਦੋਂ ਯਾਦ ਕਰਦੇ ਰਹੇ ਭਾਵੇਂ ਉਹ ਸਾਲ ਦੇ ਕੈਲੰਡਰ ਦਾ ਹਿੱਸਾ ਤੇ ਨਹੀਂ ਬਣੇ 2 ਘੱਲੂਕਾਰਿਆਂ ਦਾ ਜ਼ਿਕਰ ਅਸੀਂ ਵੱਡਾ ਘੱਲੂਕਾਰਾ ਛੋਟਾ ਘੱਲੂਕਾਰਾ ਜਿਹੜੇ 18ਵੀਂ ਸਦੀ ਦੇ ਵਿੱਚ ਵੱਡੇ ਪੈਮਾਨੇ ਤੇ ਇੱਕ ਜਿਹੜਾ ਮੁਗਲ ਸਲਤਨਤ ਦੇ ਥੱਲੇ ਮੀਰ ਮੰਨੂ ਔਰ ਲਖਪਤ ਰਾਏ ਜਸਪਤ ਰਾਏ ਲੱਖੂ ਜੱਸੂ ਉਹਨਾਂ ਦੀ ਬਦੌਲਤ ਕਾਹਨੂੰਵਾਨ ਦੇ ਚੰਪ 'ਚ ਜਿਹੜਾ ਛੋਟਾ ਘੱਲੂਕਾਰਾ ਵਾਪਰਦਾ ਔਰ ਵੱਡਾ ਘੱਲੂਕਾਰਾ ਕੁੱਪਰ ਹੀੜਾ ਜਿਹੜਾ ਬਰਨਾਲਾ ਔਰ ਮਲੇਰਕੋਟਲਾ ਇਸ ਬੈਲਟ ਦੇ ਵਿੱਚ ਹੈ ਉਹਦੇ 'ਚ ਅਹਿਮਦ ਸ਼ਾਹ ਅਬਦਾਲੀ ਵੱਲੋਂ ਇੱਕ ਦਿਨ ਦੇ ਵਿੱਚ ਲਗਭਗ 40 ਤੋਂ 50 ਹਜ਼ਾਰ ਦੇ ਕਰੀਬ ਸਿੱਖਾਂ ਦਾ ਜਿਨ੍ਹਾਂ 'ਚ ਜ਼ਿਆਦਾ ਗਿਣਤੀ 'ਚ ਬਜ਼ੁਰਗ ਮਾਤਾਵਾਂ ਬੱਚੇ ਸਨ ਉਹਨਾਂ ਦਾ ਕੀਤਾ ਗਿਆ ਕਾਂਡ ਜਿਸ ਨੂੰ ਅਸੀਂ ਵੱਡਾ ਘੱਲੂਕਾਰਾ ਕਰਕੇ ਜਾਣਦੇ ਹਾਂ ਇਹ ਸਾਡੀਆਂ ਯਾਦਾਂ ਦੇ ਵਿੱਚ ਇਤਿਹਾਸ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦਸੰਬਰ ਦਾ ਮਹੀਨਾ ਜਦੋਂ ਕਿ ਅਸੀਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਾਕਾ ਸਰਹੰਦ ਮਾਤਾ ਗੁਜਰੀ ਜੀ ਦੀ ਸ਼ਹਾਦਤ ਔਰ ਉਹ ਸਿਰਸਾ ਦੇ ਕੰਢੇ ਤੋਂ ਲੈ ਕੇ ਚਮਕੌਰ ਮਾਛੀਵਾੜਾ ਔਰ ਸਰਹੰਦ ਦੀ ਕੰਧ ਤੱਕ ਉਹ ਦਿਨ ਸਾਡੇ ਲਈ ਉਵੇਂ ਹੀ ਹੁੰਦੇ ਨੇ ਜਿਵੇਂ ਅਸੀਂ ਪਾਸਓਵਰ ਦਾ ਜ਼ਿਕਰ ਕੀਤਾ ਕਿਉਂਕਿ ਉਹ ਵੀ ਉਸ ਸੱਚ ਦੇ ਮਾਰਗ ਦੀ ਯਾਦ ਦਹਾਨੀ ਹੈ ਕਿ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਨਾ ਔਰ ਖਾਲਸਾ ਪੰਥ ਨੂੰ ਜਿਸ ਸੱਚ ਦੇ ਰਾਹ ਤੇ 10ਵੇਂ ਪਾਤਸ਼ਾਹ ਨੇ ਤੋਰਦੇ ਆ ਆਪਣਾ ਸਰਬੰਸ ਕੁਰਬਾਨ ਕਰਕੇ ਦੱਸਿਆ ਸੀ ਕਿ ਇਸ ਰਾਹ ਤੇ ਤੁਰਦੇ ਆ ਇਹ ਕੁਰਬਾਨੀ ਵੀ ਕੋਈ ਵੱਡੀ ਕੁਰਬਾਨੀ ਨਹੀਂ ਹੈ ਔਰ ਇਹੀ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਆਪਣੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਸੰਗਤ ਵੱਲ ਇਸ਼ਾਰਾ ਕਰਦੇ ਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਕਿ ਇਹਨਾਂ ਦੀ ਸ਼ਹਾਦਤ ਨੇ ਕਿੰਨਿਆਂ ਨੂੰ ਕੌਮ ਦੇ ਅੰਦਰ ਇੱਕ ਨਵੀਂ ਜ਼ਿੰਦਗੀ ਭਰ ਦਿੱਤੀ ਹੈ ਇਹੀ ਮੇਰੇ
ਪੁੱਤਰ ਪੁੱਤਰੀਆਂ ਨੇ। ਜੀ। ਔਰ ਜ਼ਾਹਰ ਹੈ ਕਿ 18ਵੀਂ ਸਦੀ ਸਮੁੱਚੀ ਉਸ ਸਟਰਗਲ ਚੋਂ ਗੁਜ਼ਰੀ। ਅਸੀਂ ਆਪਣੀ ਸਰਵਾਈਵਲ ਦੀ ਲੜਾਈ, ਜਿਸ ਨੂੰ ਵੈਲੀ ਆਫ ਡੈਥ, ਉਸ ਮੌਤ ਦੀ ਘਾਟੀ ਚੋਂ ਗੁਜ਼ਰ ਕੇ ਆਪਣਾ ਰਾਜ ਭਾਗ ਵੀ ਸਥਾਪਿਤ ਕੀਤਾ। ਔਰ ਇਸੇ ਲਈ ਜਦੋਂ ਲਫ਼ਜ਼ ਸਰਦਾਰ ਕਿਹਾ ਜਾਂਦਾ ਹੈ, ਜਿਸ ਨੂੰ ਸਾਡੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰਦਾਰ ਕਪੂਰ ਸਿੰਘ ਸਿਰਦਾਰ ਲਿਖਦੇ ਸੀ। ਉਹ ਕਿਉਂਕਿ ਦਾਰ ਲਫ਼ਜ਼ ਫਾਰਸੀ ਦਾ ਹੈ, ਜਿਸ ਦਾ ਮਤਲਬ ਹੈ ਸੂਲੀ, ਔਰ ਸਿਰਦਾਰ ਦਾ ਮਤਲਬ ਹੈ ਕਿ ਜਿਹੜਾ ਸਿਰ ਸੂਲੀ ਤੇ ਦੇਣ ਲਈ ਤਿਆਰ ਹੈ, ਜਿਹੜਾ ਮਰਨ ਲਈ ਤਿਆਰ ਹੈ। ਔਰ ਇਸੇ ਲਈ ਕਿ ਜਿਹਨੇ ਇੱਕ ਪੰਜਾਬੀ ਸ਼ਾਇਰ ਨੇ ਇੱਕ ਵਾਰ ਜਦੋਂ ਲਿਖਿਆ ਤੇ ਉਸਨੇ ਕਿਹਾ ਕਿ ਹੈ ਸਿਰਦਾਰ ਦਾ ਦਾਰ ਉੱਤੋਂ ਦੀ ਰਸਤਾ, ਹੈ ਪਹਿਲਾਂ ਵਿਛੋੜਾ ਤੇ ਪਿੱਛੋਂ ਹਜ਼ੂਰੀ, ਹੈ ਦਾਣਾ ਫੁੱਟਣ ਵਾਸਤੇ ਭੋਏ 'ਚ ਮਿਲਦਾ। ਹੁਣ ਇਹ ਹੈ ਕਿ ਜਿਵੇਂ ਇੱਕ ਦਾਣਾ ਆਪਣੀ ਹੋਂਦ ਗਵਾ ਦਿੰਦਾ ਹੈ ਤੇ ਉਸ 'ਚੋਂ ਹੀ ਪਹਿਲਾਂ ਮਜ਼ਦੂਰੀ ਤੇ ਪਿੱਛੋਂ ਹੈ ਚੂਰੀ, ਕਿ ਜਦੋਂ ਉਹਨੇ ਆਪਣੀ ਹੋਂਦ ਗਵਾਈ ਤੇ ਫਿਰ ਉਹੀ ਹੈ ਕਿ ਦਾਣਾ ਖਾਕ ਮੇਂ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਹੁਣ ਇਹੀ ਕਿ ਜਦੋਂ ਤੁਸੀਂ ਧਾਰ ਦੇ ਉੱਤੇ ਸਿਰ ਰੱਖਿਆ ਹੈ, ਸੂਲੀ ਦੇ ਲਈ ਤਿਆਰ ਹੋ, ਮਰਨ ਲਈ ਤਿਆਰ ਹੋ, ਤੇ ਫਿਰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਤਖਤੇ ਤੋਂ ਤਖਤ, ਔਰ ਅੰਗਰੇਜ਼ੀ 'ਚ ਕਹਿੰਦੇ ਨੇ ਫਰੋਮ ਕ੍ਰਾਸ ਟੂ ਦਾ ਕਰਾਊਨ, ਕਿ ਕ੍ਰਾਸ ਸੂਲੀ ਹੈ ਕਿ ਜਦੋਂ ਤੁਸੀਂ ਧਾਰ ਦੇ ਉੱਤੇ ਆਪਣਾ ਆਪਾ ਕੁਰਬਾਨ ਕਰਨ ਨੂੰ ਤਿਆਰ ਹੋ, ਫਿਰ ਤੁਸੀਂ ਤਖਤਾਂ ਵਾਲੇ ਹੁੰਦੇ ਹੋ, ਤੁਸੀਂ ਤਾਜਾਂ ਵਾਲੇ ਹੁੰਦੇ ਹੋ, ਔਰ ਤੁਹਾਡੀ ਹੋਂਦ ਨੂੰ ਕੋਈ ਮਿਟਾ ਨਹੀਂ ਸਕਦਾ। ਸੋ ਜ਼ਾਹਰ ਹੈ 18ਵੀਂ ਸਦੀ 'ਚ ਸਿੱਖ ਕੌਮ ਦੀ ਜਰਨੀ ਫਰੋਮ ਕ੍ਰਾਸ ਟੂ ਕਰਾਊਨ ਸੀ, ਤਖਤੇ ਤੋਂ ਤਖਤ ਵੱਲ ਸੀ। ਉਸ ਧਰਤੀ ਦੇ ਉੱਤੇ ਫਿਰ ਖਾਲਸੇ ਨੇ ਸੱਚ ਹੱਕ ਇਨਸਾਫ ਦਾ ਰਾਜ ਸਥਾਪਿਤ ਕੀਤਾ, ਉਸ ਧਰਤੀ ਦਾ ਖਮੀਰ ਬਦਲਿਆ। ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਜ਼ੁਲਮ ਕਰਨ ਵਾਲੇ ਸਾਮਰਾਜ ਚਲੇ ਜਾਂਦੇ ਨੇ, ਸੱਚ ਹੱਕ ਵਾਲੇ ਆਉਂਦੇ ਨੇ। ਹੁਣ ਜਦੋਂ ਅਸੀਂ 20ਵੀਂ ਸਦੀ ਦੀ ਗੱਲ ਕਰ ਰਹੇ ਹਾਂ, ਜ਼ਾਹਰ ਹੈ 20ਵੀਂ ਸਦੀ ਤੱਕ ਪਹੁੰਚਦੇ ਹਾਂ, ਅੰਗਰੇਜ਼ ਇੱਕ ਨਵਾਂ ਹਾਕਮ, ਔਰ 1947 'ਚ ਉਹਨਾਂ ਦਾ ਚਲੇ ਜਾਣਾ ਸਾਡੀ ਅਹਿਮਕ ਲੀਡਰਸ਼ਿਪ ਦਾ ਗਲਤ ਫੈਸਲਾ, ਜਿਸ ਨੇ ਇੱਕ ਫਰੰਗੀ ਦੀ ਗੁਲਾਮੀ 'ਚੋਂ ਕੱਢ ਕੇ ਬ੍ਰਾਹਮਣਵਾਦੀਆਂ ਦੀ ਗੁਲਾਮੀ ਦੇ ਵਿੱਚ ਸਾਨੂੰ ਧੱਕ ਦਿੱਤਾ। 75 ਸਾਲਾਂ ਦੀ ਉਹ ਕਹਾਣੀ ਜਿਹੜੀ ਬਾਰ-ਬਾਰ ਅਸੀਂ ਦੁਹਰਾਉਂਦੇ हैं कि वो वक्त भी देखा तारीख की घड़ियों ने, जब लम्हों ने खता की सदियों ने सज़ा पाई। ਅਸੀਂ 2 ਮਹੀਨੇ ਦੇ ਵਿੱਚ 15 ਅਗਸਤ 1947 ਤੋਂ ਬਾਅਦ ਕ੍ਰਿਮੀਨਲ ਟਰਾਈਬ ਬਣ ਗਏ, ਜ਼ਰਾਇਮ ਪੇਸ਼ਾ ਕਬੀਲਾ ਬਣ ਗਏ, ਔਰ ਨਵੇਂ ਦੁਸ਼ਮਣ ਦਾ ਜਿਸ ਦੇ ਕੋਲ ਚਾਣਕਿਆ ਨੀਤੀ ਦਾ ਹਥਿਆਰ ਸਾਮ ਦਾਮ ਦੰਡ ਭੇਦ, ਜਿਹੜੇ ਸਭ ਤੋਂ ਸ਼ਰੂਡ, ਜਿਨ੍ਹਾਂ ਦਾ ਫਾਰਮੂਲਾ ਹੀ, ਜਿਨ੍ਹਾਂ ਦਾ ਮੰਤਰ ਹੀ ਇਹ ਰਿਹਾ ਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਔਰ ਉਹ ਸਾਰਾ ਸਫ਼ਰ ਲਗਭਗ 37 ਵਰੇ ਬਾਅਦ 47 ਤੋਂ ਅਸੀਂ ਜੂਨ 84 ਦੇ ਪਹਿਲੇ ਹਫ਼ਤੇ 'ਚ ਪਹੁੰਚ ਜਾਂਦੇ ਕਿ ਉਹਨਾਂ ਪਹਿਲੇ 37 ਵਰਿਆਂ 'ਚ 47 ਤੋਂ ਬਾਅਦ ਹਰ ਯਤਨ ਸਿੱਖ ਕੌਮ ਵੱਲੋਂ ਕੀਤਾ ਗਿਆ ਅਮਨ ਪਸੰਦ ਤਰੀਕੇ ਦੇ ਨਾਲ ਭਾਰਤੀ ਕਨਸਟੀਟਿਊਸ਼ਨ ਦੇ ਅੰਦਰ ਰਹਿੰਦਿਆਂ ਆਪਣੇ ਹੱਕਾਂ ਨੂੰ ਮਹਿਫੂਜ਼ ਕਰਨ ਲਈ, ਆਪਣੀ ਹੋਂਦ ਨੂੰ, ਆਪਣੀ ਬੋਲੀ ਨੂੰ, ਆਪਣੀ ਧਰਤੀ ਨੂੰ, ਆਪਣੇ ਪਾਣੀਆਂ ਨੂੰ ਬਚਾਉਣ ਦੇ ਲਈ। ਔਰ ਉਸ ਦਾ ਫਾਈਨਲ ਯਤਨ ਸੀ ਧਰਮ ਯੁੱਧ ਮੋਰਚਾ, ਜਿਹੜਾ 82 ਦੇ ਵਿੱਚ ਸ਼ੁਰੂ ਹੁੰਦਾ ਹੈ ਅਗਸਤ ਦੇ ਮਹੀਨੇ 'ਚ, ਔਰ 2 ਲੱਖ ਤੋਂ ਜ਼ਿਆਦਾ ਸਿੱਖ ਗ੍ਰਿਫਤਾਰੀਆਂ ਦਿੰਦੇ ਨੇ ਪੀਸਫੁਲ ਤਰੀਕੇ ਦੇ ਨਾਲ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਉੱਭਰ ਚੁੱਕੇ ਨੇ ਪੰਥਕ ਮੰਚ ਦੇ ਉੱਤੇ, ਔਰ ਅਸੀਂ ਬਾਕੀ ਵੇਰਵੇ 'ਚ ਨਹੀਂ ਜਾਵਾਂਗੇ ਕਿ ਉਹਨਾਂ 37 ਵਰਿਆਂ ਦੇ ਵਿੱਚ ਕਿਵੇਂ ਹਕੂਮਤ ਨੇ ਫੇਕ ਗੁਰੂ ਪ੍ਰਮੋਟ ਕੀਤੇ, ਉਹ ਰਾਧਾ ਸੁਆਮੀ ਹੋਣ, ਨਿਰੰਕਾਰੀ ਹੋਣ, ਔਰ 84 ਤੋਂ ਬਾਅਦ ਤਾਂ ਉਹਨਾਂ ਦੀ ਜਿਹੜੀ ਹੈ ਫੌਜ ਹੀ ਹੈ ਉਹ ਆਸ਼ੂਤੋਸ਼ ਤੇ ਸੌਦਾ ਸਾਧ ਤੇ ਭਨਿਆਰਾ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਜਿਹੜੇ ਨੇ, ਉਹ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਦੇਖਾਂਗੇ। ਲੇਕਿਨ ਧਰਮ ਯੁੱਧ ਮੋਰਚਾ ਆਨੰਦਪੁਰ ਦਾ ਮਤਾ ਜਿਹਦੀ ਮੰਗ ਸੀ, ਇਹ ਇੱਕ ਫਾਈਨਲ ਅਟੈਂਪਟ ਸੀ ਕਿ ਭਾਰਤ ਦੇ ਨਕਸ਼ੇ ਦੇ ਵਿੱਚ ਵਿਦਿਨ ਦਾ ਸਿਸਟਮ ਜੇ ਅਸੀਂ ਖੁਦ ਮੁਖਤਾਰੀ, ਇੰਟਰਨਲ ਖੁਦ ਮੁਖਤਾਰੀ ਸਾਨੂੰ ਮਿਲ ਜਾਂਦੀ ਹੈ,
ਜਿਹਦੇ ਨਾਲ ਅਸੀਂ ਆਪਣੀ ਕੌਮੀ ਹੋਂਦ ਨੂੰ ਬਚਾ ਸਕੀਏ, ਆਪਣੀ ਤਹਿਜ਼ੀਬ ਨੂੰ ਬਚਾ ਸਕੀਏ, ਆਪਣੀ ਬੋਲੀ ਨੂੰ ਬਚਾ ਸਕੀਏ, ਤੇ ਅਸੀਂ ਉਸ ਦੇ ਲਈ ਤਿਆਰ ਹੈ। ਪਰ ਜੋ ਕੁਛ ਅੱਜ 1 ਜੂਨ 2022 ਦਾ ਦਿਨ ਹੈ ਔਰ ਮਿਡਨਾਈਟ ਤੋਂ ਬਾਅਦ ਹੀ ਉਹ ਫੀਲਿੰਗਸ ਸ਼ੁਰੂ ਹੋ ਜਾਂਦੀਆਂ ਨੇ। ਹਰ ਸਿੱਖ ਜਿਹੜਾ ਗੁਰੂ ਨੂੰ ਪਿਆਰ ਕਰਦਾ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਇਆ, ਦੁਨੀਆ ਦੇ ਭਾਵੇਂ ਕਿਸੇ ਹਿੱਸੇ 'ਚ ਬੈਠਾ, ਉਹਨੂੰ ਇੱਕਦਮ ਇਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਉਹਦੀਆਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਕਿ ਉਸ ਨੇ ਉਸ ਪੰਜਾਬ ਦੀ ਧਰਤੀ ਜਿਸ ਨੂੰ ਕੱਟ ਆਫ ਕਰ ਦਿੱਤਾ ਗਿਆ ਹੈ ਬਾਕੀ ਭਾਰਤ ਨਾਲੋਂ, ਸਾਰੇ ਪੱਤਰਕਾਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ। ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਪੈਦਲ ਚੱਲਣ 'ਤੇ ਵੀ ਪਾਬੰਦੀ ਹੈ, ਸਾਈਕਲ, ਗੱਡਾ, ਬੱਸ, ਟ੍ਰੇਨ ਸਭ ਕੁਛ ਬਲੌਕ ਕਰ ਦਿੱਤਾ ਗਿਆ ਹੈ। ਫੋਨ ਲਾਈਨਾਂ ਕੋਈ ਤੁਹਾਡੀ ਰੀਚ ਨਹੀਂ ਹੈ, ਕਿਸੇ ਨੂੰ ਕੋਈ ਪਤਾ ਨਹੀਂ ਆਪਣੇ ਘਰ ਦੇ ਬਾਹਰ ਉਸ 'ਤੇ ਕੀ ਹੋ ਰਿਹਾ। ਲੇਕਿਨ ਇੱਕ ਖੌਫ ਪਸਰਿਆ ਹੋਇਆ ਸੀ ਕਿ ਕੁਛ ਖਤਰਨਾਕ ਹੋਣ ਜਾ ਰਿਹਾ। ਔਰ ਇਨ ਦਾ ਮੀਨ ਟਾਈਮ ਤੁਸੀਂ ਫੌਜ ਦਾ ਮਾਰਚ ਜਿਹੜਾ ਹੈ ਉਹ ਤਾਂ 28-29 ਮਈ ਤੋਂ ਹੀ ਇਹ ਲੱਗ ਰਿਹਾ ਸੀ ਕਿ ਜਿਵੇਂ ਰਾਤ ਵੇਲੇ ਵੱਡੀਆਂ ਵੱਡੀਆਂ ਫੌਜੀ ਕਾਨਵਾਈਆਂ ਪੰਜਾਬ ਦੀਆਂ ਸੜਕਾਂ 'ਤੇ, ਲਿੰਕ ਰੋਡਸ 'ਤੇ, ਪੁਲਾਂ ਦੇ ਉੱਤੇ ਔਰ ਦੂਸਰੇ ਤੀਸਰੇ ਸਾਰੇ ਪਾਸੇ ਤਾਇਨਾਤ ਹੋ ਰਹੀਆਂ ਸੀ ਕਿ ਕੋਈ ਵੱਡੀ ਜਿਹੜੀ ਹੈ ਉਹ ਫੌਜੀ ਕਾਰਵਾਈ ਹੋਣ ਜਾ ਰਹੀ ਹੈ। ਔਰ ਜ਼ਾਹਰ ਹੈ ਕਿ ਇਹਦੇ ਬਾਵਜੂਦ ਤੁਸੀਂ ਇਹਨਾਂ ਫਰੀਬੀਆਂ ਦਾ ਹਾਲ ਦੇਖੋ। ਇੰਦਰਾ ਗਾਂਧੀ ਜਿਹੜਾ ਹੈ ਉਹ ਇੱਕ ਪਾਸੇ ਪੂਰਾ ਫੌਜ ਦੇ ਹਵਾਲੇ ਕਰਕੇ ਪੰਜਾਬ ਨੂੰ ਫੌਜੀ ਹਮਲੇ ਦੀ ਤਿਆਰੀ ਹੈ ਔਰ ਇੰਦਰਾ ਗਾਂਧੀ ਨੇਸ਼ਨ ਦੇ ਨਾਮ ਮੈਸੇਜ ਦੇ ਰਹੀ ਹੈ ਕਿ ਜੀ ਨਫ਼ਰਤ ਨਾਲ ਕੁਛ ਨਹੀਂ ਹੁੰਦਾ, ਖੂਨ ਨਹੀਂ ਡੋਲਣਾ ਚਾਹੀਦਾ, ਹਰ ਮਸਲੇ ਦਾ ਹੱਲ ਗੱਲਬਾਤ ਹੈ। ਔਰ ਦੂਸਰੇ ਪਾਸੇ ਪੂਰੀ ਤਿਆਰੀ ਫੌਜ ਦੇ ਹਵਾਲੇ ਜਦੋਂ ਤੁਸੀਂ ਕਰਦੇ ਹੋ ਔਰ ਹੁਣ ਇਸ ਗੱਲ ਦੇ ਲਈ ਕੋਈ ਸਬੂਤਾਂ ਦੀ ਲੋੜ ਨਹੀਂ ਹੈ ਕਿ ਕਿਵੇਂ ਇਹ ਫਰਵਰੀ 1984 ਦੇ ਵਿੱਚ ਮਾਰਗਰੇਟ ਥੈਚਰ UK ਦੀ ਪ੍ਰਾਈਮ ਮਿਨਿਸਟਰ ਤੋਂ ਇੰਦਰਾ ਗਾਂਧੀ ਉਹਨਾਂ ਦੀ M16 ਇੰਟੈਲੀਜੈਂਸ ਏਜੰਸੀ ਦੀ ਮਦਦ ਮੰਗਦੀ ਹੈ ਔਰ ਉਹ ਦਿੰਦੀ ਵੀ ਹੈ ਉਸ ਨੂੰ। ਕਿਵੇਂ ਇਹਦੇ 'ਚ ਮੋਸਾਦ ਇਨਵੋਲਵ ਹੈ, ਇਜ਼ਰਾਈਲ ਦੀ ਏਜੰਸੀ। ਕਿਵੇਂ ਆਲਮੋਸਟ 82 ਤੋਂ ਇੱਕਦਮ ਬਾਅਦ ਜਿਹੜਾ ਉਹ ਉੱਤਰਾਖੰਡ ਦੀਆਂ ਪਹਾੜੀਆਂ ਹੋਣ ਔਰ ਗੜਵਾਲ ਦੀਆਂ ਹੋਣ, ਚਕਰਾਤਾ ਹੋਏ, ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਪੂਰੀਆਂ ਕਮਾਂਡੋ ਟ੍ਰੇਨਿੰਗ ਪ੍ਰੈਕਟਿਸਿਸ ਸਪੈਸ਼ਲ ਇਸ ਦੇ ਲਈ ਫੋਰਸਿਸ ਇੰਪਲੋਈ ਕੀਤੀਆਂ ਗਈਆਂ ਔਰ ਇਹ ਸਾਰੀ ਇੱਕ ਸਮੋਕ ਸਕਰੀਨ ਦੂਜੇ ਪਾਸੇ ਕ੍ਰੀਏਟ ਕੀਤੀ ਗਈ ਕਿ ਐਜ਼ ਇਫ ਜਿਹੜਾ ਉਹ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦੇ ਨੇ। ਇਸ ਗੱਲ ਦਾ ਸਬੂਤ ਨੇ ਕਿ 18 ਦੇ ਕਰੀਬ ਮੀਟਿੰਗਾਂ ਧਰਮ ਯੁੱਧ ਮੋਰਚੇ ਦੇ ਚੱਲਦੇ ਆ ਅਕਾਲੀਆਂ ਦੇ ਨਾਲ ਔਰ ਦੂਸਰੀਆਂ ਹੋਈਆਂ। ਕੋਈ ਪ੍ਰਾਈਮ ਮਿਨਿਸਟਰ ਹੈ ਕਿਸੇ 'ਚ, ਕੋਈ ਹੋਮ ਮਿਨਿਸਟਰ ਹੈ, ਕੋਈ 에ਅਰਪੋਰਟ ਲਾਉਂਜ ਤੇ ਹੈ, ਕੋਈ ਪ੍ਰਾਈਮ ਮਿਨਿਸਟਰ ਦੇ ਘਰ ਹੈ, ਕੋਈ ਹੋਮ ਮਿਨਿਸਟਰ ਦੇ ਘਰ ਹੈ। ਪਰ ਉਹ ਸਿਰਫ ਇੱਕ ਡਿਸੈਪਸ਼ਨ ਸੀ ਜਿਹਦੇ ਰਾਹੀਂ ਗੱਲਬਾਤ ਦੇ ਬਹਾਨੇ ਨਾਲ ਜਿਹੜਾ ਅਸਲ ਇਰਾਦਾ ਜਿਹੜਾ ਉਹਨਾਂ ਨੇ ਜਦੋਂ ਕ੍ਰਿਮੀਨਲ ਟ੍ਰਾਈਬ ਐਲਾਨਿਆ ਸੀ, ਉਹਨਾਂ ਨੂੰ ਲੱਗਦਾ ਸੀ ਕਿ ਨਾਰਮਲ ਆਪਣੇ ਨੀਤੀਆਂ ਦੇ ਨਾਲ ਉਹ ਸਿੱਖਾਂ ਨੂੰ ਨੱਥ ਪਾ ਲੈਣਗੇ। ਲੇਕਿਨ ਫਿਰ ਅਸੀਂ ਐਮਰਜੈਂਸੀ ਦਾ ਪੀਰੀਅਡ ਦੇਖਿਆ। ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸਾਰਾ ਭਾਰਤ ਸੁਸਰੀ ਵਾਂਗ ਸੌਂ ਗਿਆ ਪਰ ਸਿੱਖ ਕੌਮ ਖਲੋਤੀ ਐਮਰਜੈਂਸੀ ਦੇ ਖਿਲਾਫ। 1976 ਜਦੋਂ ਐਮਰਜੈਂਸੀ ਲੱਗਦੀ ਹੈ ਉਸ ਤੋਂ ਲੈ ਕੇ ਆਲਮੋਸਟ 21 ਮਹੀਨੇ ਜਿੰਨੀ ਦੇਰ ਚੱਲੀ 77 ਦੇ ਐਂਡ ਤੱਕ ਜਿਹੜਾ ਸਿੱਖਾਂ ਨੇ ਮੋਰਚਾ ਲਾਇਆ, 40,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ। ਸੋ ਉਹਨਾਂ ਨੇ ਇਹ ਫੈਸਲਾ ਕਰ ਲਿਆ ਉਸ ਪੀਰੀਅਡ ਦੇ ਵਿੱਚ ਹੀ ਰਾਹ ਜਿਹਨੂੰ ਇੰਦਰਾ ਗਾਂਧੀ ਨੇ ਬਣਾਇਆ ਸੀ ਰਿਸਰਚ ਐਂਡ ਐਨਾਲਿਸਿਸ ਵਿੰਗ, ਉਹਨਾਂ ਦੀ ਵੱਡੀ ਖੁਫੀਆ ਏਜੰਸੀ, ਉਹਦਾ ਮੁਖੀ RN ਕੌ, ਜਿਸ ਨੂੰ ਉਹਨੇ ਖੁਦ ਚੁਣਿਆ ਕਿ ਭਾਈ ਇਹਨਾਂ ਨੂੰ ਸਬਕ ਸਿਖਾਉਣ ਤੋਂ ਬਿਨਾਂ ਗੱਲ ਬਣਨੀ ਨਹੀਂ ਹੈ। ਜੇ ਇਹ ਨਹਿਰੂ ਡਾਇਨੈਸਟੀ ਨੇ ਭਾਰਤ 'ਚ ਹਮੇਸ਼ਾ ਲਈ ਰਾਜ ਕਰਨਾ ਤੇ ਫਿਰ ਇਹ ਜ਼ਰੂਰੀ ਹੈ ਵੀ ਇਸ ਕੌਮ ਦੇ ਗੋਡੇ ਲਵਾਏ ਜਾਣ, ਇਹਨਾਂ ਨੂੰ ਸਬਕ ਸਿਖਾਇਆ ਜਾਏ। ਇਹ ਹੁਣ ਇਤਿਹਾਸ ਦੇ ਪੱਤਰੇ ਦੱਸਦੇ ਨੇ ਕਿ ਇਸ ਮੁੱਦੇ ਦੇ ਉੱਤੇ ਕਿਉਂਕਿ ਜਿਹੜੀ ਸਿੱਖਾਂ ਦੀ ਡਿਫਾਇੰਸ ਸੀ ਉਸ ਨੂੰ ਲੈ ਕੇ ਕਿਵੇਂ ਉਹ RSS ਤੇ ਹਿੰਦੂਤਵੀ ਅਡਵਾਨੀ ਵਾਜਪਾਈ ਹੋਏ, ਉਹ ਕਮਿਊਨਿਸਟ ਹੋਣ ਜਿਹੜੇ KGB ਸੋਵੀਅਤ ਖੁਫੀਆ ਏਜੰਸੀ ਉਹਦੀ ਲਾਈਨ ਟੋਕ ਕਰ ਰਹੇ ਸੀ। ਉਹ ਕੋਈ ਵੀ ਧਿਰ ਤੁਹਾਨੂੰ ਐਸੀ ਨਹੀਂ ਮਿਲੇਗੀ ਜਿਹਨੇ ਸਿੱਖਾਂ ਲਈ ਹਾਂ ਦਾ ਨਾਰਾ ਮਾਰਿਆ ਹੋਏ, ਇੱਕ ਦੋ ਇੰਡੀਵਿਜੂਅਲਸ ਨੂੰ ਛੱਡ ਕੇ ਜਿਹੜਾ ਮੈਟਰ ਨਹੀਂ ਕਰਦਾ। ਹਰ ਇੱਕ ਨੂੰ ਸੀ ਕਿ ਭਾਈ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਔਰ ਇਹ ਮਾਹੌਲ ਸਿਰਜਿਆ ਗਿਆ ਕਿ ਦਰਬਾਰ ਸਾਹਿਬ 'ਚ ਫੌਜ ਭੇਜੋ। ਅਡਵਾਨੀ ਨੇ ਇਸ ਦੇ ਉੱਤੇ ਜਿਹੜਾ ਪਾਰਲੀਮੈਂਟ ਦੇ ਵਿੱਚੋਂ ਬੋਲਿਆ ਔਰ ਵਾਜਪਾਈ ਔਰ ਸਾਰਾ
ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਦੋਂ ਦੁਸ਼ਮਣ ਇਹ ਫੈਸਲਾ ਕਰਦਾ ਹੈ ਕਿ ਵੀ ਉਹਨੇ ਕੀ ਕਰਨਾ ਹੈ, ਫਿਰ ਉਹ ਸਿਚੁਏਸ਼ਨ, ਟਾਈਮਿੰਗ, ਦਿਨ ਉਸ ਮੁਤਾਬਕ ਹੀ ਚੁਣਦਾ ਹੈ, ਜਿਸ ਨੂੰ ਸ਼ਿਕਾਰੀਆਂ ਦੀ ਜ਼ੁਬਾਨ 'ਚ ਕਿਹਾ ਜਾਂਦਾ ਹੈ ਕਿ ਜਿੱਦਣ ਤੁਸੀਂ ਮੈਕਸਿਮਮ ਹੰਟ ਕਰ ਸਕੋ, ਜਿੱਦਣ ਵੱਧ ਤੋਂ ਵੱਧ ਡਕਸ ਤੁਹਾਡੇ ਝੋਲੇ ਦੇ ਵਿੱਚ ਹੋਣ। ਔਰ ਉਹਨਾਂ ਨੇ, ਜੇ ਅਸੀਂ ਆਪਣੀ ਸ਼ਹੀਦੀਆਂ ਦਾ ਇਤਿਹਾਸ 4 ਸਦੀਆਂ ਦੀ ਗੱਲ ਕਰਦੇ ਹਾਂ, ਸਾਡਾ ਧਿਆਨ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਸ਼ਹੀਦਾਂ ਦੇ ਸਰਤਾਜ ਸਤਿਗੁਰੂ ਤੇ ਜਾਂਦਾ। ਤੇ ਉਹਨਾਂ ਨੇ ਦਿਨ ਵੀ, ਕਿਉਂਕਿ 1984 ਦੇ ਵਿੱਚ 3 ਜੂਨ ਦਾ ਦਿਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਸੀ। ਅੰਮ੍ਰਿਤਸਰ ਦਾ ਹੀ ਸ਼ਹਿਰ, ਉਹੀ ਦਰਬਾਰ ਸਾਹਿਬ, ਉਹੀ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ। ਔਰ ਕਿਉਂਕਿ ਸਬਕ ਸਿੱਖ ਕੌਮ ਨੂੰ ਸਿਖਾਉਣਾ ਸੀ, 37 ਹੋਰ ਇਤਿਹਾਸਕ ਗੁਰਦੁਆਰੇ, ਜਿਨ੍ਹਾਂ 'ਚ ਪੰਜਾਬ ਦੇ ਵੀ ਪ੍ਰਮੁੱਖ ਇਤਿਹਾਸਕ ਗੁਰਦੁਆਰੇ, ਹਰਿਆਣੇ ਵਿਚਲੇ ਵੀ, ਹਿਮਾਚਲ ਵੀ, ਪੌਂਟਾ ਸਾਹਿਬ ਹਰਿਆਣੇ 'ਚ, ਮੰਜੀ ਸਾਹਿਬ ਅੰਬਾਲਾ, ਇਹ ਸਾਰੇ ਟਾਰਗੇਟ ਕੀਤੇ ਗਏ। ਔਰ ਇਹ ਹੁਣ ਇਸ ਦੇ ਇੰਨੇ ਕੁ ਵੇਰਵੇ ਮੌਜੂਦ ਨੇ, ਮਿੰਟ ਬਾਈ ਮਿੰਟ, ਆਵਰ ਬਾਈ ਆਵਰ, ਕਿ ਕਦੋਂ ਕੀ ਹੋਇਆ। ਲੇਕਿਨ ਇਸ ਦੇ ਉੱਤੇ ਅੱਜ ਤੱਕ ਵੀ ਕਿੰਨੇ ਹਜ਼ਾਰ ਬੇਗੁਨਾਹ ਸਿੱਖ ਇਸ ਹਫ਼ਤੇ ਦੇ ਦੌਰਾਨ ਮਾਰੇ ਗਏ, ਕਿਵੇਂ ਛੋਟੇ ਬੱਚੇ, ਕਿਵੇਂ ਬਜ਼ੁਰਗ ਮਾਤਾਵਾਂ, ਕਿਵੇਂ ਜਿਹੜਾ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਉਸ ਦਾ ਜੇ ਕੋਈ ਇੰਟਰਨੈਸ਼ਨਲ ਰੈਕਗਨਾਈਜ਼ ਸਬੂਤ ਸਾਹਮਣੇ ਆਇਆ, ਤੇ ਉਸ ਵੇਲੇ ਐਸੋਸੀਏਟਡ ਪ੍ਰੈਸ, ਜਿਹੜੀ ਦੁਨੀਆ ਦੀ ਵੱਡੀ ਨਿਊਜ਼ ਏਜੰਸੀ ਹੈ, ਰॉयटर, ਐਸੋਸੀਏਟਡ ਪ੍ਰੈਸ, ਉਹਨਾਂ ਦਾ ਰਿਪੋਰਟਰ ਬ੍ਰਹਮ ਚੈਲਾਨੀ, ਜਿਹੜਾ ਕਿ ਲੇਟ ਆਵਰਸ 'ਚ ਪਹੁੰਚਦਾ ਹੈ, ਜਦੋਂ ਤੱਕ ਕਿ ਬਾਕੀ ਸਾਰੇ ਬਾਹਰਲੇ ਪੱਤਰਕਾਰ ਉੱਥੋਂ ਕੱਢ ਦਿੱਤੇ ਗਏ ਸੀ। ਔਰ ਉਸ ਨੇ ਜਿਹੜਾ ਬਾਅਦ ਦੇ ਵਿੱਚ ਉਹ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਉੱਥੇ ਕੀ ਵਾਪਰਿਆ, ਕਿਵੇਂ ਮਿਊਨਿਸਪਲ ਕਮੇਟੀ ਅੰਮ੍ਰਿਤਸਰ ਦੇ ਜਿਹੜੇ ਕੂੜਾ ਢੋਣ ਵਾਲੇ, ਗੰਦ ਢੋਣ ਵਾਲੇ ਟਰੱਕ ਨੇ, ਉਹਨਾਂ ਦੇ ਵਿੱਚ ਉਹਨਾਂ ਡੈੱਡ ਬਾਡੀਜ਼ ਨੂੰ ਢੋਇਆ ਗਿਆ, ਜਿਨ੍ਹਾਂ ਦੇ ਵਿੱਚ ਜ਼ਖਮੀ ਵੀ ਨੇ, ਉਹ ਵੀ ਸਾਰੇ ਜਿਹੜੇ ਨੇ, ਕਿਵੇਂ ਮਾਸ ਕ੍ਰਿਮੇਸ਼ਨਸ ਕੀਤੀਆਂ ਗਈਆਂ, ਕਿਵੇਂ ਬਹੁਤ ਸਾਰੇ ਜਿਹੜੇ ਗ੍ਰਿਫਤਾਰ ਸੀ ਉਹਨਾਂ ਨੂੰ ਉਹਨਾਂ ਦੀਆਂ ਪੱਗਾਂ ਦੇ ਨਾਲ ਹੀ ਪਿੱਛੇ ਉਹਨਾਂ ਦੇ ਹੱਥ ਬੰਨ੍ਹ ਕੇ, ਬਾਹਾਂ ਬੰਨ੍ਹ ਕੇ ਉਹਨਾਂ ਨੂੰ ਸ਼ੂਟ ਕੀਤਾ ਗਿਆ ਪੁਆਇੰਟ ਬਲੈਂਕ ਰੇਂਜ ਦੇ ਉੱਤੇ। ਉਹ ਇੱਕ ਇਸ ਕਿਸਮ ਦਾ ਚੈਪਟਰ ਹੈ। ਜਦੋਂ ਅਸੀਂ ਜੂਨ 84 ਦਾ ਲਫ਼ਜ਼ ਘੱਲੂਕਾਰਾ ਕਹਿੰਦੇ ਹਾਂ, ਜ਼ਾਹਰ ਹੈ 18ਵੀਂ ਸਦੀ 'ਚ ਵੀ ਘੱਲੂਕਾਰਾ ਉਹੀ, ਜਦੋਂ 2 ਬਹਾਦਰ ਯੋਧੇ ਜਾਂ 2 ਫੌਜਾਂ ਜੰਗ ਦੇ ਮੈਦਾਨ 'ਚ ਲੜਦੀਆਂ ਨੇ, ਇੱਕ ਜਿੱਤਦਾ, ਇੱਕ ਹਾਰਦਾ। ਔਰ ਇਹੀ ਡੈਫੀਨੇਸ਼ਨ ਗੁਰੂ ਨਾਨਕ ਸਾਹਿਬ ਨੇ ਬਾਬਰ ਦੇ 1526 'ਚ ਏਮਨਾਬਾਦ ਹਮਲੇ ਦੇ ਵੇੜੇ ਉਸ ਦੇ ਰੂਬਰੂ ਹੁੰਦਿਆਂ, ਉਸ ਨੂੰ ਵੰਗਾਰਦਿਆਂ ਕਹੀ ਸੀ ਕਿ ਜੇ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸੀਹੋ ਮਾਰੇ ਪੈ ਵੱਗੈ ਖਸਮੈ ਸਾ ਪਰਸੋਈ। ਕਿ ਜੇ ਇੱਕ ਸਖਤਾ ਤਾਕਤਵਰ ਦੂਸਰੇ ਨੂੰ ਮਾਰਦਾ, 2 ਪਾਵਰਫੁਲ ਡਿਊਲ ਕਰਦੇ ਨੇ, ਇੱਕ ਡਿੱਗਦਾ, ਕੋਈ ਰੋਸ ਨਹੀਂ ਹੈ। ਪਰ ਜੇ ਇੱਕ ਧਿਰ ਸ਼ੇਰ ਵਾਂਗ ਇੱਜੜ ਦੇ ਉੱਤੇ, ਜਿਹੜੇ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ, ਉਸ 'ਤੇ ਝਪਟਦੀ ਹੈ, ਫਿਰ ਉਸ ਦਾ ਮਾਲਕ ਇੱਜੜ ਦਾ ਜਵਾਬਦੇਹ ਹੈ। ਅਸੀਂ ਸਮਝਦੇ ਹਾਂ ਇਹੀ ਘੱਲੂਘਾਰੇ ਨੂੰ ਐਥਨਿਕ ਕਲੀਨਜ਼ਿੰਗ, ਹੋਲੋਕਾਸਟ, ਜੈਨੋਸਾਈਡ, ਨਸਲਕੁਸ਼ੀ ਲਫ਼ਜ਼ ਬਹੁਤ ਸਾਰੇ 20ਵੀਂ ਸਦੀ ਦੇ ਵਿੱਚ ਨਵੇਂ ਘੜੇ ਗਏ। ਘੱਲੂਘਾਰਾ ਲਫ਼ਜ਼ ਜਦੋਂ ਅਸੀਂ ਜੂਨ 84 ਦਾ ਇਹ ਸਮੁੱਚਾ ਹਫ਼ਤਾ, ਅੱਜ 1 ਜੂਨ ਹੈ, ਫੌਜ ਨੇ ਘੇਰਿਆ ਹੋਇਆ। ਲੇਕਿਨ ਜਦੋਂ ਤੁਸੀਂ ਹਮਲਾ ਕਰਨਾ ਹੈ, ਫੌਜ ਜਦੋਂ ਇੱਕ ਦੂਜੇ ਦੇ ਆਮੋ ਸਾਹਮਣੇ ਹੁੰਦੀ ਹੈ, ਸੋ ਪਹਿਲੀ ਕਵਾਇਦ ਜਾਂ ਪਹਿਲੀ ਪ੍ਰੈਕਟਿਸ ਹੁੰਦੀ ਹੈ ਕਿ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਦੁਸ਼ਮਣ ਦੀ ਪੋਜੀਸ਼ਨ ਕਿੱਥੇ ਹੈ, ਉਹਦੇ ਕੋਲ ਕੀ ਹਥਿਆਰ ਨੇ, ਕਿਹਨਾਂ ਦੇ ਨਾਲ ਫਾਇਰਿੰਗ ਹੁੰਦੀ ਹੈ। ਤੇ ਦੂਸਰੇ ਪਾਸੇ ਕਿਉਂਕਿ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਰੂਹਾਨੀ ਅਗਵਾਈ ਹੈ ਇਹ ਸਾਰੀ ਮੂਵਮੈਂਟ ਨੂੰ, ਆਪਣੇ ਅਕਾਲ ਤਖਤ ਨੂੰ, ਸਿੱਖ ਕੌਮ ਦੀ ਅਣਖ ਨੂੰ ਡਿਫੈਂਡ ਕਰਨ ਦੇ ਲਈ, ਤਾਂ ਫਿਰ ਦੁਨੀਆ 'ਚ ਗੁਰੀਲਾ ਵਾਰਫੇਅਰ ਦਾ ਮਾਰ ਜਨਰਲ ਸੁਬੇਗ ਸਿੰਘ ਜਿਹੜਾ ਉਹ ਉਹਨਾਂ ਕੁਛ ਦਰਜਨ ਸਿੰਘਾਂ ਦੀ ਕਮਾਂਡ ਕਰ ਰਿਹਾ ਹੈ, ਜਿਹੜੇ ਅਖੀਰਲੇ ਸਾਹ ਤੱਕ ਦਰਬਾਰ ਸਾਹਿਬ ਨੂੰ ਡਿਫੈਂਡ ਕਰਨ ਲਈ, ਲੜਨ ਲਈ ਤਿਆਰ ਨੇ। ਸੋ ਅੱਜ ਪਹਿਲਾ ਦਿਨ ਹੈ ਉਸ ਦਾ, ਜਦੋਂ ਕਿ ਜਿਹੜੀ ਅੰਧਾ ਧੁੰਦ ਫਾਇਰਿੰਗ ਜਿਹੜੀ ਹੈ ਬਾਹਰ ਫੌਜ ਵੱਲੋਂ, CRPF ਵੱਲੋਂ ਲੰਗਰ ਵਾਲੇ ਪਾਸੇ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਕੀਤੀ ਜਾਂਦੀ ਹੈ। ਔਰ ਇੱਕ ਅੰਦਾਜ਼ੇ ਮੁਤਾਬਕ ਕਿਤੇ 9 ਸ਼ਹੀਦ ਲਿਖਿਆ ਹੈ, ਕਿਤੇ ਜ਼ਿਆਦਾ ਲਿਖਿਆ ਹੈ,
ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਜਿਹੜੇ ਪਹਿਲੇ ਸ਼ਹੀਦ ਇਸ ਸਾਰੀ ਫਾਇਰਿੰਗ ਦੇ ਨੇ, ਸ਼ਹੀਦ ਭਾਈ ਮਹਿੰਗਾ ਸਿੰਘ, ਔਰ ਉਹਨਾਂ ਦਾ ਜ਼ਿਕਰ ਹੁੰਦਾ ਹੈ ਕਿ ਉਹ ਨੇ, ਔਰ ਹੋਰ ਵੀ ਜਿਹੜੇ, ਕਿਉਂਕਿ ਉਦੋਂ ਤੱਕ ਯਾਤਰੂ ਤਾਂ ਆ ਰਹੇ ਸੀ, ਦਰਬਾਰ ਸਾਹਿਬ ਨਾਰਮਲ ਵਾਂਗ ਸੀ, ਔਰ 1 ਜੂਨ ਦੀ ਸ਼ਹਾਦਤ ਦੇ ਨਾਲ ਜਿਹੜਾ ਇਹ ਸ਼ੁਰੂ ਹੁੰਦਾ ਹੈ। ਫਿਰ 3 ਜੂਨ ਜਿਹੜਾ ਸ਼ਹੀਦੀ ਦਿਨ ਹੈ, ਫੁੱਲ ਸਕੇਲ ਹਮਲਾ ਹੁੰਦਾ ਹੈ। ਅਸੀਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਜ਼ਿਕਰ ਕਰਾਂਗੇ। ਔਰ ਫਿਰ ਕਿਉਂਕਿ ਅਸੀਂ ਸੈਨ ਫਰਾਂਸਿਸਕੋ ਜਾਣਾ, ਉਸ ਦੇ ਲਈ 4 ਜੂਨ ਨੂੰ ਫਰੀडम ਮਾਰਚ ਸੈਨ ਫਰਾਂਸਿਸਕੋ ਦੇ ਵਿੱਚ, ਜਿਹਦੇ 'ਚ ਹਜ਼ਾਰਾਂ ਦੀ ਗਿਣਤੀ 10 ਤੋਂ 15,000 ਸਿੱਖ ਸੰਗਤਾਂ ਸ਼ਮੂਲੀਅਤ ਕਰਦੀਆਂ ਨੇ। ਕੋਵਿਡ ਦੇ ਚੱਲਦਿਆਂ ਹੋਏ ਨਹੀਂ ਸੀ ਹੋ ਪਾਇਆ, ਔਰ ਉਸ ਦੀ ਜਿਹੜਾ ਸਾਰੇ ਹੀ ਨਾਰਦਰਨ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਉਸ ਇਨਵੋਲਵ ਹੁੰਦੇ ਨੇ। ਅਸੀਂ ਉਸ ਦੀ ਵੀ ਲਾਈਵ ਕਵਰੇਜ ਸਾਡੀ TV 84 ਦੀ ਟੀਮ ਨਾਲ ਵੀ ਜਾ ਰਹੀ ਹੈ, ਸਟੂਡੀਓ 'ਚੋਂ ਵੀ ਹੋਏਗਾ, ਉਹ ਵੀ ਦਰਸ਼ਕਾਂ ਦੇ ਰੂਬਰੂ ਲਿਆਵਾਂਗੇ। ਔਰ ਉਸ ਤੋਂ ਅਗਲੇ ਦਿਨ 5 ਤਰੀਕ ਨੂੰ ਫਿਰ ਸਭ ਤੋਂ ਪੁਰਾਣੇ ਇਤਿਹਾਸਕ ਗੁਰਦੁਆਰੇ ਅਮਰੀਕਾ ਦੇ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ, ਉੱਥੇ ਖਾਲਿਸਤਾਨ ਦਾ ਝੰਡਾ ਪੱਕੇ ਤੌਰ ਦੇ ਉੱਤੇ ਨਿਸ਼ਾਨ ਸਾਹਿਬ ਦੇ ਨਾਲ ਜਿਹੜਾ ਉਹ ਝੁਲਾਇਆ ਜਾ ਰਿਹਾ। ਉਸ ਸਮਾਗਮ ਨੂੰ ਵੀ ਅਸੀਂ ਕਵਰ ਕਰਾਂਗੇ। ਔਰ ਇੱਥੇ ਵੀ ਜਿਵੇਂ ਸਾਡੇ ਤੱਕ ਜਾਣਕਾਰੀ ਹੈ, ਵੀਰ ਭਾਈ ਗੁਰਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਭਾਈ ਮੱਖਣ ਸਿੰਘ ਸ਼ਿਕਾਗੋ ਤੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੇਨ ਮੁੱਖ ਕਾਰਕੁਨ ਨੇ ਉੱਥੋਂ ਦੇ, ਉਹਨਾਂ ਨੇ 3 ਤਰੀਕ ਨੂੰ ਸ਼ਿਕਾਗੋ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਰੱਖਿਆ ਹੋਇਆ, ਜਿਸ ਦੇ ਵਿੱਚ ਇਲੀਨੋਇਸ ਤੋਂ ਇਲਾਵਾ ਮਿਸ਼ੀਗਨ, ਇੰਡੀਆਨਾ ਔਰ ਬਾਕੀ ਨੇਬਰਿੰਗ ਸਟੇਟਸ ਦੇ ਵੀ ਸਿੰਘ ਸਿੰਘਣੀਆਂ ਸ਼ਮੂਲੀਅਤ ਕਰਨਗੇ। ਸੋ ਅਸੀਂ ਅਪੀਲ ਵੀ ਕਰਦੇ ਹਾਂ ਕਿ 3 ਜੂਨ ਨੂੰ ਔਰ ਉਹੀ ਨਾਰਮਲ ਟਾਈਮਿੰਗ ਹੁੰਦੀ ਹੈ ਪ੍ਰੋਟੈਸਟ ਦੀ। ਇਸੇ ਤਰ੍ਹਾਂ 4 ਦਾ ਅਸੀਂ ਸੈਨ ਫਰਾਂਸਿਸਕੋ ਦੱਸਿਆ, ਔਰ 5 ਜੂਨ ਨੂੰ ਐਤਵਾਰ ਵਾਲੇ ਦਿਨ ਵਾਸ਼ਿੰਗਟਨ DC ਇੰਡੀਅਨ ਐਮਬੈਸੀ ਦੇ ਬਾਹਰ ਜਿਹੜਾ ਮੇਨ ਪ੍ਰੋਟੈਸਟ, ਜਿਸ ਨੂੰ ਸਾਡੇ ਵੀਰ ਭਾਈ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਊਧਮ ਸਿੰਘ ਔਰ ਬਾਕੀ ਸਾਰੀਆਂ ਆਰਗੇਨਾਈਜੇਸ਼ਨਸ ਜਿਨ੍ਹਾਂ ਦੀ ਐਡ ਵੀ ਅਸੀਂ ਚਲਾਵਾਂਗੇ, ਉਹਦੇ 'ਚ ਪਾਰਟਿਸਿਪੇਟ ਕਰ ਰਹੀਆਂ ਨੇ। ਔਰ ਇਹ ਬੜਾ ਇੰਪੋਰਟੈਂਟ ਹੈ ਕਿਉਂਕਿ ਐਮਬੈਸੀ ਦੇ ਬਾਹਰ ਜਿਹੜੀ ਕੋਈ ਵੀ ਐਕਟੀਵਿਟੀ ਹੈ ਉਸ ਦਾ ਬਹੁਤ ਨੋਟਿਸ ਲਿਆ ਜਾਂਦਾ ਹੈ। ਔਰ ਅਸੀਂ ਆਪਣਾ, ਸਾਡਾ ਤਾਂ ਪਿਕ ਹੈ, ਉੱਥੋਂ ਦੀਆਂ ਸਿੱਖ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਕਿ ਐਤਵਾਰ ਦਾ ਦਿਨ ਹੈ, ਛੁੱਟੀ ਵੀ ਹੁੰਦੀ ਹੈ, ਕਿ ਇਸ ਦੇ ਵਿੱਚ ਸ਼ਮੂਲੀਅਤ ਕਰਨ। ਔਰ ਇਸੇ ਤਰ੍ਹਾਂ ਬਾਕੀ ਥਾਵਾਂ 'ਤੇ ਵੀ ਮੇਰੇ ਕੋਲ ਬਹੁਤੀ ਡਿਟੇਲ ਤਾਂ ਨਹੀਂ ਹੈ, ਪਰ ਸਰੀ, ਵੈਨਕੂਵਰ ਔਰ ਸਾਰੇ ਹੁੰਦਾ। ਆਟਵਾ ਦੇ ਵਿੱਚ ਜਿਹੜਾ ਇਸ ਦਿਨ ਦੇ ਨਾਲ ਹੀ ਸੰਬੰਧਿਤ ਇੱਕ ਵੱਡੀ ਗੈਦਰਿੰਗ ਰੈਲੀ ਹੁੰਦੀ ਹੈ ਆਟਵਾ ਦੇ ਵਿੱਚ, ਉਹ ਇਸ ਵਾਰ ਉਹਨਾਂ ਨੇ 11 ਜੂਨ ਦੀ ਰੱਖੀ ਹੈ, ਕਿਉਂਕਿ ਇਸ 4-5 ਜੂਨ ਵਾਲੇ ਵੀਕਐਂਡ ਦੇ ਉੱਤੇ ਨਗਰ ਕੀਰਤਨ ਵੀ ਜਿਹੜੇ, ਕਿਉਂਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਵੀ ਇਹਨਾਂ ਦਿਨਾਂ 'ਚ ਹੁੰਦਾ, ਉਹ ਰੱਖੇ ਹੋਏ ਨੇ। ਸੋ ਇਹ ਵੀ ਜੋ ਹੀ ਡਿਟੇਲ ਸਾਨੂੰ ਮਿਲੇਗੀ ਅਸੀਂ ਇਹ ਸ਼ੇਅਰ ਵੀ ਕਰਾਂਗੇ। ਔਰ ਦੁਨੀਆ ਭਰ ਦੇ ਵਿੱਚ ਇਸ ਮੌਕੇ ਦੇ ਉੱਤੇ ਲੰਡਨ 'ਚ ਬਹੁਤ ਵੱਡਾ ਪ੍ਰੋਟੈਸਟ ਹੁੰਦਾ ਹੈ, ਫਰੈਂਕਫਰਟ ਦੇ ਵਿੱਚ, ਹਰ ਥਾਂ 'ਤੇ। ਔਰ ਪੰਜਾਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਆਜ਼ਾਦੀ ਮਾਰਚ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 5 ਜੂਨ ਨੂੰ ਰੱਖਿਆ ਹੋਇਆ, ਔਰ 6 ਜੂਨ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਹੈ। ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਵੀ ਵੇਰਵੇ ਦੇ ਨਾਲ ਗੱਲ ਕੀਤੀ ਹੈ, ਔਰ ਮੈਂ ਜਿਹੜਾ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਜ਼ਿਕਰ ਕਰਾਂਗੇ। ਪਰ ਇਹਨਾਂ ਦਿਨਾਂ ਦੇ ਵਿੱਚ ਫੀਲਿੰਗਸ ਕੀ ਹੁੰਦੀਆਂ ਨੇ, ਹਰ ਸਿੱਖ ਕਿਵੇਂ ਮਹਿਸੂਸ ਕਰਦਾ ਹੈ ਕਿ ਮਾਨੋ ਟੈਂਕ ਉਹਦੀ ਛਾਤੀ 'ਤੇ ਚੜ੍ਹੇ ਹੋਏ ਨੇ, ਗੋਲੇ ਅਕਾਲ ਤਖਤ ਦੇ ਉੱਤੇ ਨਹੀਂ ਵੱਜ ਰਹੇ, ਹਰ ਸਿੱਖ ਦੇ ਵਜੂਦ 'ਤੇ ਵੱਜ ਰਹੇ ਨੇ। ਸੂਆ ਰੰਗ ਹਰਮੰਦਰ ਦੇ ਸਰੋਵਰ ਦਾ, ਉਹ ਗੁਰਸਿੱਖਾਂ ਦੇ ਲਹੂ ਦੇ ਨਾਲ, ਜਿਸ ਦੇ ਵਿੱਚ ਬੱਚਿਆਂ ਦਾ ਲਹੂ ਵੀ ਹੈ। ਔਰ ਮੈਂ ਦੇਖ ਰਿਹਾ ਸੀ ਅਮਰਦੀਪ ਸਿੰਘ ਗਿੱਲ ਹੋਰਾਂ ਦੇ 2 ਕਪਲੇਟ ਇਸ ਦੇ ਉੱਤੇ ਮੈਨੂੰ ਚੰਗੇ ਲੱਗੇ, ਕਿਉਂਕਿ ਬਹੁਤ ਵਾਰ ਤੁਹਾਡੇ ਕੋਲ ਜਦੋਂ ਤੁਸੀਂ ਇਸ ਕਿਸਮ ਦੀਆਂ ਯਾਦਾਂ 'ਚੋਂ ਗੁਜ਼ਰਦੇ ਹੋ, ਦੁਖਦ ਯਾਦਾਂ ਨੇ, ਤੁਹਾਡੇ ਕੋਲ ਕਹਿਣ ਨੂੰ ਕੁਛ ਨਹੀਂ ਹੁੰਦਾ, ਤੁਸੀਂ ਲਫ਼ਜ਼ ਖੁਦ ਲੱਭ ਰਹੇ ਹੁੰਦੇ ਹੋ। ਕਈ ਵਾਰ ਲਫ਼ਜ਼ ਮੁੱਕ ਜਾਂਦੇ ਨੇ ਤੇ ਕਿਸੇ ਦੇ ਦਿੱਤੇ ਲਫ਼ਜ਼ ਤੁਹਾਨੂੰ ਲੱਗਦਾ ਵੀ ਨਹੀਂ ਇਹ ਮੇਰੇ ਲਫ਼ਜ਼ ਨੇ, ਔਰ ਉਹਨਾਂ ਦੇ ਇਹ ਕਪਲੇਟ ਨੇ। ਸੁਨਹਿਰੀ ਗੁੰਬਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਸੁਨਹਿਰੀ ਗੁੰਬਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ। ਸੁਨਹਿਰੀ ਗੁੰਬਦ ਉੱਤੇ ਕਾਲੇ ਧੂਏ ਦਾ ਪਰਛਾਵਾਂ, ਅੰਮ੍ਰਿਤ ਸਰੋਵਰ ਵਿੱਚ
ਲਹੂ ਦੀ ਲਾਲੀ, ਦੁੱਧ ਚਿੱਟੇ ਸੰਗਮਰਮਰ ਤੇ ਸਰਕਾਰੀ ਬੂਟਾਂ ਦਾ ਖਰੂਤ। ਅਤੁੱਟ ਲੰਗਰ ਸਿਮਰਨੀ ਕੀਰਤਨ ਕਦੇ ਰੁਕਿਆ ਵੀ ਸੀ, ਕਦੇ ਮੁੱਖ ਵਾਕ ਤੋਂ ਬਿਨਾਂ ਵੀ ਜਾਗਿਆ ਸੀ ਸਹਿਮਿਆ ਨਗਰ। ਕੁਝ ਗੋਲੀਆਂ ਕੰਧਾਂ ਜਾਂ ਸੀਨਿਆਂ 'ਚ ਨਹੀਂ ਵੱਜਦੀਆਂ, ਚੇਤਿਆਂ 'ਚ ਵੱਜਦੀਆਂ ਨੇ। ਬਿਲਕੁਲ। ਕੁਝ ਗੋਲੀਆਂ ਕੰਧਾਂ ਜਾਂ ਸੀਨਿਆਂ 'ਚ ਨਹੀਂ ਵੱਜਦੀਆਂ, ਚੇਤਿਆਂ 'ਚ ਵੱਜਦੀਆਂ ਨੇ। ਕੁਝ ਧਮਾਕੇ ਜ਼ਹਿਨ 'ਚ ਹੁੰਦੇ ਨੇ, ਇਤਿਹਾਸ ਜ਼ਖਮੀ ਹੁੰਦਾ ਹੈ। ਇਹ ਸਭ ਮੈਨੂੰ ਸਿਰਫ ਜੂਨ 'ਚ ਹੀ ਯਾਦ ਨਹੀਂ ਆਉਂਦਾ, ਹਮੇਸ਼ਾ ਯਾਦ ਰਹਿੰਦਾ ਹੈ। ਬਿਲਕੁਲ। ਔਰ ਇਹੀ ਹਮੇਸ਼ਾ ਇਹਦੀ ਯਾਦ ਦਹਾਨੀ, ਇਹੀ ਅਲਫਾਜ਼ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਸ਼ੇਰਾਂ ਵਾਂਗ ਡਿਫੈਂਡ ਕੀਤਾ। ਉਹਨਾਂ ਬਹਾਦਰ ਸਿੰਘ ਸਿੰਘਣੀਆਂ ਨੇ ਚਮਕੌਰ ਦੀ ਗੜੀ ਦੇ ਇਤਿਹਾਸ ਦੀ ਯਾਦ ਦਹਾਨੀ ਕਰਵਾਈ। ਔਰ ਇਹੀ ਜਦੋਂ ਅਸੀਂ ਹਮੇਸ਼ਾ ਯਾਦ ਇਸ ਲਈ ਰੱਖਣਾ ਕਿਉਂਕਿ ਇਸ ਸਾਰੇ ਘੱਲੂਘਾਰੇ 'ਚੋਂ ਸਾਡਾ ਮੁਕੰਮਲ ਆਜ਼ਾਦ ਮੁਲਕ ਖਾਲਿਸਤਾਨ ਦਾ ਸੁਨੇਹਾ ਨਿਕਲਿਆ। ਬੇਸ਼ੱਕ ਇੰਨਾ ਖੂਨੀ ਦੌਰ, ਲੇਕਿਨ ਇਹ ਅਲਫਾਜ਼ ਸੰਤ ਪਿੰਡਰਾਂ ਵਾਲਿਆਂ ਦੇ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਗੁਲਾਮ ਬਣ ਕੇ ਨਹੀਂ, ਬਰਾਬਰ ਦੇ ਸ਼ਹਿਰੀ ਬਣ ਕੇ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਖਾਲਿਸਤਾਨ ਦੀ ਨੀਂਹ ਇਸ ਘੱਲੂਘਾਰੇ ਹਫ਼ਤੇ ਦੇ ਵਿੱਚ ਹੀ ਰੱਖੀ ਗਈ। ਔਰ ਜਦੋਂ ਅਸੀਂ 38 ਵਰ੍ਹਿਆਂ ਦੀਆਂ ਯਾਦਾਂ ਨੂੰ, ਜਿਹੜੀ ਟੋਟਲ ਵਾਰ ਇੰਦਰਾ ਗਾਂਧੀ ਨੇ, ਜਨਰਲ ਵੈਦਿਆ ਨੇ ਜੂਨ 84 ਦੇ ਪਹਿਲੇ ਹਫ਼ਤੇ ਸਾਡੇ ਤੇ ਪਰਪਾ ਕੀਤੀ, ਸਾਡੇ ਤੇ ਥੋਪੀ, ਉਹ ਇਹਨਾਂ 38 ਵਰ੍ਹਿਆਂ 'ਚ ਵੀ ਜਾਰੀ ਹੈ। ਅੱਡ-ਅੱਡ ਤਰੀਕਿਆਂ ਨਾਲ ਰੋਜ਼ਾਨਾ ਪਿਛਲੇ ਲਗਭਗ 10 ਸਾਲ ਤੋਂ ਅਸੀਂ ਗੱਲਬਾਤ ਕਰਦੇ ਹਾਂ ਇਸ ਮੰਚ ਤੋਂ, ਅੱਜ ਵੀ ਗੱਲਬਾਤ ਕਰਾਂਗੇ। ਪਰ ਹੁਣ ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਸਮੂਹ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮਤਾ ਹੋਏ, ਮਾਣ ਮੋਤਾ ਹੋਏ। ਪਰ ਇਹ ਸਾਨੂੰ ਸਾਡੇ ਫਰਜ਼ ਦੀ ਯਾਦ ਦਹਾਨੀ ਵੀ ਹੈ ਇਹ ਹਫ਼ਤਾ ਕਿ ਜਿਵੇਂ ਸੰਤ ਪਿੰਡਰਾਂ ਵਾਲਿਆਂ ਦੇ ਅਲਫਾਜ਼ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸ ਵੱਲ ਪੇਸ਼ਕਦਮੀ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।